ਜਿਹੜੀਆਂ ਜਥੇਬੰਦੀਆਂ ਨੂੰ ਇਹਨਾਂ ਨੇ ਲਬੇੜਨ ਦੀ ਕੋਸ਼ਿਸ਼ ਕੀਤੀ ਹੈ ਹਡਸਨ ਇੰਸਟੀਚਿਊਟ ਰਾਹੀਂ ਆਲਰੇਡੀ 2 ਟੈਲੀ ਕਾਨਫਰੰਸਿਸ ਹੋ ਚੁੱਕੀਆਂ ਨੇ। ਅਸੀਂ ਇਸ ਹਡਸਨ ਇੰਸਟੀਚਿਊਟ ਨੂੰ ਜਿਹੜਾ ਅਦਾਲਤ ਦੇ ਵਿੱਚ ਘੜੀਸਾਂਗੇ ਕਿਉਂਕਿ ਇਹਨਾਂ ਨੇ ਜਿਹੜਾ ਉਹ ਬੇਮਤਲਬ ਜਿਹੜਾ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੂੰ ਜ਼ਰੂਰ ਜਵਾਬ ਦੇ ਬਣਾਇਆ ਜਾਏਗਾ। ਜਦੋਂ ਕਿ ਸੋਵੀਅਤ ਯੂਨੀਅਨ ਮਿਸਲ ਜਿਹੜੀਆਂ ਨੇ ਉਹ ਕਿਊਬਾ 'ਚ ਭੇਜ ਰਿਹਾ ਸੀ, ਅਮਰੀਕਾ 'ਚ ਕੈਨੇਡੀ ਨੇ ਧਮਕੀ ਦਿੱਤੀ ਕਿ ਬਈ ਅਸੀਂ ਫਿਰ ਨਿਊਕ ਕਰ ਦੇਵਾਂਗੇ, ਪਰ ਅਖੀਰਲੇ ਪੀਰੀਅਡ ਤੇ ਜਿਹੜਾ ਸੋਵੀਅਤ ਯੂਨੀਅਨ ਬੈਕ ਆਫ ਹੋ ਗਿਆ। ਇਹਨਾਂ ਨੇ ਇੱਥੋਂ ਮਿਸਾਈਲਾਂ ਚੁੱਕ ਦਿੱਤੀਆਂ ਔਰ ਜਿਹੜਾ ਉਹਨਾਂ ਦੀ ਸ਼ਰਤ ਸੀ ਸੋਵੀਅਤ ਯੂਨੀਅਨ ਦੀ, ਅਮਰੀਕਾ ਨੇ ਜੋ ਟਰਕੀ ਔਰ ਦੂਸਰੇ 'ਚ ਜੋ ਕੁਛ ਸੀ ਉੱਥੋਂ ਉਹਨਾਂ ਨੂੰ ਜਿਹੜਾ ਉਹ ਨੈਟੋ ਦੇ ਕਬਜ਼ੇ 'ਚੋਂ ਲਿਆ ਔਰ ਉਹਨਾਂ ਦੇ ਖਤਰੇ ਨੂੰ ਟਾਲਿਆ। UN ਚੀਫ ਵਾਰਨਸ ਚਾਈਨਾ US to avoid more perilous cold war कि he implore कि भी China and US to repair their completely dysfunctional relationship। ये ਜਿਹੜੀ ਤੁਹਾਡੀ dysfunctional relationship ਹੈ ਇਸ ਨੂੰ ਤੁਸੀਂ ਜਿਹੜਾ ਹੈ ਫੰਕਸ਼ਨਲ ਬਣਾਓ। ਇਸ ਅਲਟੀਮੇਟਲੀ ਤਬਾਹੀ ਦਾ ਕਾਰਨ ਬਣੇਗਾ। ਔਰ ਨਿਊਯਾਰਕ ਸ਼ਹਿਰ ਜਿੱਥੇ ਸਟੈਚੂ ਆਫ ਲਿਬਰਟੀ ਲਈ ਜਾਣਿਆ ਜਾਂਦਾ ਹੈ ਔਰ ਟੂਰਿਸਟ ਸਪਾਟ ਹੈ, ਉੱਥੇ ਇੱਕ ਵੱਡੀ ਵਿਦਨ ਦਾ ਕੰਟਰੀ ਜਿਹੜੀ ਟੈਰੀਟਰੀ ਜਿਹਦੇ 'ਚ ਨੋ ਮੈਟਰ ਅਮਰੀਕਾ ਦਾ ਉਸ ਮੁਲਕ ਨਾਲ ਸੰਬੰਧ ਡਿਪਲੋਮੈਟਿਕ ਹੈ ਜਾਂ ਨਹੀਂ ਹੈ, ਜਾਂ ਉਹਨਾਂ ਦੇ ਕਿਸੇ ਹੈੱਡ ਨੂੰ ਜਾਂ ਕਿਸੇ ਨੂੰ ਦਹਿਸ਼ਤਗਰਦ ਵੀ ਬਣਾਇਆ ਹੋਏ, ਪਰ ਉਹ ਇੱਕ ਵਾਰ ਸਾਲ 'ਚ ਨਿਊਯਾਰਕ ਸ਼ਹਿਰ 'ਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਉਹਨੂੰ ਆਉਣ ਦੀ ਪਰਮਿਸ਼ਨ ਦੇਣੀ ਪੈਂਦੀ ਹੈ। ਇਹੀ ਕਾਰਨ ਹੈ ਕਿ ਇਸੇ UN ਜਨਰਲ ਅਸੈਂਬਲੀ ਸੈਸ਼ਨ ਦੇ ਵਿੱਚ ਫਿਡਾਲ ਕਾਸਟਰੋ ਕਿਊਬਾ ਦੇ ਉਹਨੇ ਵੀ ਐਡਰੈਸ ਕੀਤਾ ਹੋਇਆ ਹੈ, ਲੀਬੀਆ ਦੇ ਗਦਾਫੀ ਨੇ ਵੀ ਐਡਰੈਸ ਕੀਤਾ ਹੋਇਆ ਹੈ ਔਰ 2 ਆਬਜ਼ਰਵਰ ਮੈਂਬਰ ਨੇ। 194 ਇਹਨਾਂ ਦੇ ਦੇਸ਼ ਰੈਗੂਲਰ ਮੁਲਕ ਮੈਂਬਰ ਨੇ, 2 ਮੈਂਬਰ ਉਹ ਨੇ ਜਿਨ੍ਹਾਂ ਕੋਲ ਆਬਜ਼ਰਵਰ ਸਟੇਟਸ ਹੈ। ਉਹਨਾਂ ਦੇ ਵਿੱਚ ਇੱਕ PLO ਫਲਸਤੀਨੀਅਨ ਲਿਬਰੇਸ਼ਨ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਯਾਸਰ ਅਰਾਫਾਤ ਨੇ ਇੱਥੇ ਐਡਰੈਸ ਕੀਤਾ ਔਰ ਦੂਸਰਾ ਵੈਟੀਕਨ। ਔਰ ਵੈਟੀਕਨ ਦੀ UN ਐਮਬੈਸੀ ਵੀ ਹੈ, ਉਹਨਾਂ ਦੀ ਫੁੱਲ ਫਲੈਜਡ ਮੈਂਬਰਸ਼ਿਪ ਨਹੀਂ ਹੈ ਲੇਕਿਨ ਐਜ਼ ਏ ਆਬਜ਼ਰਵਰ ਸਟੇਟਸ ਹੈ। ਸੋ ਇਹਦੇ 'ਚ ਹੁਣ ਪਿਛਲੇ ਸਾਲ ਤਾਂ ਜਦੋਂ 2020 UN ਜਨਰਲ ਅਸੈਂਬਲੀ ਸੈਸ਼ਨ ਜਿਹੜਾ ਸਪਟੈਂਬਰ 'ਚ ਹੁੰਦਾ, ਕੱਲ ਉਸ ਦੀ ਸ਼ੁਰੂਆਤ ਹੋਏਗੀ। ਕੱਲ ਦੇ ਸੈਸ਼ਨ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਹੀ ਨਹੀਂ, ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਮਿਸਟਰ ਐਂਟੋਨੀਓ ਗੁਟਰੇਸ ਐਡਰੈਸ ਕਰਨਗੇ ਔਰ ਬਾਈਡਨ ਵੀ ਅੱਜ ਰਾਤ ਤੱਕ ਨਿਊਯਾਰਕ ਪਹੁੰਚ ਜਾਣਗੇ ਔਰ ਉਹਨਾਂ ਨੇ ਐਡਰੈਸ ਕਰਨਾ ਹੈ UN ਜਨਰਲ ਅਸੈਂਬਲੀ ਨੂੰ। ਇਹ ਓਪਨਿੰਗ ਡੇ ਹੁੰਦਾ ਹੈ। ਫਿਰ ਜਿਹੜੇ 193 ਜਾਂ 194 ਜਿਹੜੇ ਦੇਸ਼ ਮੁਲਕ ਨੇ ਉਹ ਉਹਨਾਂ ਦਾ ਸਿਲਸਿਲੇਵਾਰ ਹੁੰਦਾ ਐਲਫਾਬੈਟਿਕਲੀ ABCD ਕਿੱਦਣ ਉਹਨਾਂ ਨੇ ਬੋਲਣਾ ਹੁੰਦਾ। ਔਰ ਇਸ ਵਾਰ 100 ਤੋਂ ਜ਼ਿਆਦਾ 100+ ਮੁਲਕਾਂ ਦੇ ਪ੍ਰਾਈਮ ਮਿਨਿਸਟਰ ਪ੍ਰੈਜ਼ੀਡੈਂਟ ਉਹ ਇਨ ਪਰਸਨ ਆ ਰਹੇ ਨੇ। ਹਾਲਾਂਕਿ ਕਿ ਵੀ ਇਹ ਆਪਸ਼ਨ ਹੈ ਕਿ ਆਪਣਾ ਮੈਸੇਜ ਉਹ ਵੀਡੀਓ ਰਾਹੀਂ ਭੇਜ ਸਕਦੇ ਨੇ ਔਰ ਨਰਿੰਦਰ ਮੋਦੀ ਜਿਹੜਾ ਕਿ ਬਿਲਕੁਲ ਜਿਹਨੇ ਆਪਣੇ ਪੈਰਾਂ ਨੂੰ ਅੱਡੀਆਂ ਨੂੰ ਥੁੱਕ ਲਾਈ ਹੁੰਦੀ ਹੈ, ਉਹ ਬਾਹਰ ਜਾਣ ਨੂੰ ਹੀ ਰਹਿੰਦਾ ਉਹ। ਸੋ ਉਹ ਵੀ ਆ ਰਿਹਾ ਔਰ ਉਹਨੇ 24 ਤਰੀਕ ਨੂੰ ਮੋਦੀ ਨੇ ਵਾਸ਼ਿੰਗਟਨ DC ਹੋਣਾ, ਬਾਈਡਨ ਦੇ ਨਾਲ ਇੱਕ 1-to-1 ਮੀਟਿੰਗ ਹੈ। ਫਿਰ ਬਾਅਦ ਦੁਪਹਿਰ ਕੁਆਡ ਵਾਲਿਆਂ ਦੇ ਨਾਲ ਇਨ ਪਰਸਨ ਮੀਟਿੰਗ ਹੈ ਬਾਈਡਨ ਦੀ, ਜਿਹਦੇ 'ਚ ਉਹਨਾਂ ਦੇ ਮਿਸਟਰ ਮੌਰਿਸਨ ਆਸਟ੍ਰੇਲੀਆ ਦੇ ਔਰ ਜਾਪਾਨ ਦਾ ਪ੍ਰਾਈਮ ਮਿਨਿਸਟਰ, ਮੋਦੀ ਔਰ ਅਮਰੀਕਨ ਕੁਆਡ ਉਹ ਜਿਹਦੀ ਫੂਕ ਕੱਢ ਦਿੱਤੀ ਹੋਈ। ਆਲਰੇਡੀ ਕਿਸੇ ਨੇ ਇੱਕ ਆਰਟੀਕਲ ਦੇ ਵਿੱਚ ਲਿਖਿਆ ਸੀ ਕਿ ਵੀ ਇਹ ਕੁਆਡ ਦੇ ਬਰਾਬਰ ਜਿਹੜੀ ਹੈ ਉਹਦਾ ਮਤਰਿਆ ਭਰਾ ਖੜਾ ਕਰ ਦਿੱਤਾ ਹੈ ਆਕਸ। ਸੋ ਜ਼ਾਹਿਰ ਹੈ ਕਿ ਆਕਸ ਤੋਂ ਬਾਅਦ ਤਾਂ ਇਹਦੀ ਐਵੇਂ ਕੋ ਆਰਨਾਮੈਂਟਲ ਜਿਹੀ ਗੱਲ ਰਹਿ ਗਈ ਹੈ, ਤਾਂ ਉਹਨਾਂ ਨੇ ਆਪਣੇ ਗੋਰਿਆਂ ਦਾ ਕਲੱਬ ਬਣਾ ਲਿਆ। ਸੋ ਮੋਦੀ ਜਿਹੜਾ ਹੈ ਉਸ ਨੇ 24 ਨੂੰ ਵਾਸ਼ਿੰਗਟਨ ਹੋਣਾ ਔਰ ਵਾਸ਼ਿੰਗਟਨ ਸਿੱਖ ਜਥੇਬੰਦੀਆਂ ਵੱਲੋਂ ਉਸ ਦੇ ਜਿਹੜਾ ਮੋਦੀ ਸ਼ਾਹੀ ਜਿਹੜੀ ਉੱਥੇ ਉਹਨੇ ਚਲਾਈ ਹੋਈ ਹੈ, ਗੁੰਡਾਗਰਦੀ ਦਾ ਦੂਜਾ ਨਾਂ ਹੀ ਮੋਦੀ ਸ਼ਾਹੀ ਹੈ, ਉਸ ਦੇ ਖਿਲਾਫ ਪ੍ਰੋਟੈਸਟ ਰੱਖਿਆ ਹੋਇਆ। 2 ਪ੍ਰੋਟੈਸਟ ਨੇ ਵਾਸ਼ਿੰਗਟਨ 'ਚ, ਇੱਕ 12 ਤੋਂ 2 ਵਜੇ ਤੱਕ ਹੈ ਔਰ ਉਹ ਸਮੂਹ ਜਥੇਬੰਦੀਆਂ ਵੱਲੋਂ ਕੌਮੀ ਘਰ ਖਾਲਿਸਤਾਨ ਦੇ ਉੱਤੇ ਫੋਕਸਡ। ਇੱਕ ਕੁਝ ਕਿਸਾਨ ਜਥੇਬੰਦੀਆਂ ਜਿਹੜੀਆਂ NRI ਫਰੰਟ ਦੇ ਥੱਲੇ ਆਪਰੇਟ ਕਰਦੀਆਂ ਨੇ, ਉਹਨਾਂ ਨੇ 2 ਤੋਂ 4 ਰੱਖਿਆ ਹੋਇਆ। ਲੇਕਿਨ ਇੱਥੇ ਵੱਡਾ ਪ੍ਰੋਟੈਸਟ 25 ਨੂੰ, ਕਿਉਂਕਿ ਮੋਦੀ ਨੇ 25 ਤਰੀਕ ਸਵੇਰੇ ਐਡਰੈਸ ਕਰਨਾ ਹੈ UN ਜਨਰਲ ਅਸੈਂਬਲੀ ਨੂੰ, ਸੋ 8:30 ਵਜੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਜ਼ਾਹਰ ਹੈ ਉਸ ਨੂੰ 6 ਫਾਰ ਜਸਟਿਸ, ਈਸਟ ਕੋਸਟ
सिख कोआर्डिनेशन कमेटी और बाकी सिख यूथ ऑफ अमेरिका गुरुद्वारा कमेटियां ये सारियां कर रही ने। और इसी तरह 25 ਨੂੰ ਜਿਵੇਂ ਅੱਜ ਰਾਜਾ ਰਜ਼ਾਕ ਜੀ ਦੱਸ ਰਹੇ ਸੀ ਕਿ 1 ਤੋਂ 3 ਵਜੇ ਤੱਕ ਕਸ਼ਮੀਰੀ ਜਥੇਬੰਦੀਆਂ ਨੇ ਵੀ ਰੱਖਿਆ। ਔਰ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਵੀ ਇਹ ਮੈਸੇਜ ਆਏ ਅੰਦਰ ਕਿੰਨੇ ਮਿੰਟ ਪਹਿਲਾਂ ਬੋਲਿਆ ਬਾਹਰ ਬੋਲਿਆ ਕਿ ਭਾਈ ਚੈਲੰਜ ਹੋਇਆ। ਔਰ ਆਲਰੇਡੀ ਇੰਡੀਆ 'ਚ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ ਕਿਵੇਂ ਹਡਸਨ ਇੰਸਟੀਚਿਊਟ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਉੱਤੇ ਚੀਕਾਂ ਮਾਰ ਰਹੇ ਨੇ ਉਹਨਾਂ ਦੀ ਫੋਰਨ ਮਿਨਿਸਟਰੀ ਜੇ ਮੋਦੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ, ਪਾਬੰਦੀਆਂ ਲਾਇਆ ਅਮਰੀਕਾ ਬਾਹਰ। ਇਹ ਹਾਲਾਂ ਵਾਸ਼ਿੰਗਟਨ 'ਚ ਉਹਨਾਂ ਨੇ ਐਤਕੀ ਉਹ ਸਾਰਾ ਲਫayette ਪਾਰਕ ਤੋਂ ਲੈ ਕੇ ਸਾਰੀਆਂ ਗਲੀਆਂ ਕਾਬੂ ਕੀਤੀਆਂ, ਕੋਈ ਵੱਡੇ ਪਰਮਿਟ ਵਗੈਰਾ ਨਹੀਂ ਦੇ ਰਹੇ। ਲੇਕਿਨ ਗਲੀਆਂ 'ਚ ਆ ਅੱਗੇ ਕੀ ਪਿੱਛੇ ਕੀ, ਮੈਂ ਤਾਂ ਅੱਜ ਵੀ ਆਪਣੇ ਸਾਡੇ ਭੈਣ ਜੀ ਮਨਮੰਥਨ ਕੌਰ ਉਹਨਾਂ ਨਾਲ ਗੱਲਬਾਤ ਹੋ ਰਹੀ ਸੀ। ਮੈਂ ਕਿਹਾ ਜੀ ਸਾਡੇ ਲਈ ਤਾਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਦਾ ਮਾਡਲ ਹੈ ਕਿ ਜਦੋਂ ਤੱਕ 2 ਸਿੱਖ ਵੀ ਬਾਹਾਂ ਖੜੀਆਂ ਕਰਕੇ ਕਹਿੰਦੇ ਨੇ ਵੀ ਅਸੀਂ ਸਿੱਖ ਰਾਜ ਲੈਣਾ ਹੀ ਲੈਣਾ, ਸਾਡੀ ਮੂਵਮੈਂਟ ਲਾਈਵ ਹੈ। ਸੋ ਸਾਡੇ ਵਾਸ਼ਿੰਗਟਨ ਦੇ ਵੀਰ ਭੈਣਾਂ ਵੀ ਉਤਸ਼ਾਹ ਦੇ ਨਾਲ ਇਸ ਪਾਸੇ, ਹਾਲਾਂਕਿ ਕਿਉਂਕਿ ਲਿਮਿਟਿਡ ਐਂਟਰੀ ਹੋਏਗੀ, ਤੁਹਾਨੂੰ ਕੋਈ ਪ੍ਰੋਪਰ ਪਲੇਸ ਉਹਨਾਂ ਨੇ ਨਹੀਂ ਦਿੱਤਾ ਹੋਇਆ, ਲੇਕਿਨ ਚੈਲੰਜ ਜਿਹੜਾ ਹੈ ਉਹ ਜ਼ਰੂਰ ਹੋਏਗਾ। ਔਰ ਇਸ ਗੱਲ ਨੂੰ ਵੀ ਦੇਖਿਆ ਜਾਏਗਾ ਕਿ ਵੀ ਹੁਣ ਉੱਥੇ ਜਦੋਂ ਉਹਨਾਂ ਨੇ ਹਡਸਨ ਇੰਸਟੀਚਿਊਟ ਦੀ ਰਿਪੋਰਟ ਨੂੰ ਆਧਾਰ ਬਣਾ ਕੇ ਆਲਰੇਡੀ ਪ੍ਰੋਪੇਗੈਂਡਾ ਖਾਲਿਸਤਾਨ ਔਰ ਕਸ਼ਮੀਰ ਨੂੰ ਜੋੜ ਕੇ, ਉਹਨੂੰ ਪਾਕਿਸਤਾਨ ਨਾਲ ਜੋੜ ਕੇ, ਉਹਨੂੰ ISI ਨਾਲ ਜੋੜ ਕੇ, ਉਹਨੂੰ ਦਹਿਸ਼ਤਗਰਦੀ ਨਾਲ ਜੋੜ ਕੇ ਕਾਫੀ ਜਿਹੜੀ ਹੈ ਕੁੱਕੜ ਖੇ ਵਢਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਉਹ ਇੱਥੇ ਕਿੰਨਾ ਕਸਰ ਅੰਦਾਜ਼ ਹੋਣਗੇ ਔਰ ਕਿਸ ਅੰਦਾਜ਼ ਦੇ ਵਿੱਚ ਉਹ ਆਪਣਾ ਸੌਦਾ ਵੇਚਣ ਦੀ ਕੋਸ਼ਿਸ਼ ਕਰਨਗੇ ਇਹ। ਔਰ ਹਾਲਾਂ ਜਿਹੜੀਆਂ ਜਥੇਬੰਦੀਆਂ ਨੂੰ ਇਹਨਾਂ ਨੇ ਲਬੇੜਨ ਦੀ ਕੋਸ਼ਿਸ਼ ਕੀਤੀ ਹੈ ਹਡਸਨ ਇੰਸਟੀਚਿਊਟ ਰਾਹੀਂ, ਆਲਰੇਡੀ 2 ਟੈਲੀ ਕਾਨਫਰੰਸਿਸ ਹੋ ਚੁੱਕੀਆਂ ਨੇ। ਅਸੀਂ ਇਸ ਹਡਸਨ ਇੰਸਟੀਚਿਊਟ ਨੂੰ ਜਿਹੜਾ ਅਦਾਲਤ ਦੇ ਵਿੱਚ ਘੜੀਸਾਂਗੇ ਕਿਉਂਕਿ ਇਹਨਾਂ ਨੇ ਜਿਹੜਾ ਉਹ ਬੇਮਤਲਬ ਜਿਹੜਾ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਨੂੰ ਜ਼ਰੂਰ ਜਵਾਬਦੇਹ ਬਣਾਇਆ ਜਾਏਗਾ, ਇਹਨਾਂ ਨੂੰ ਸੁੱਕੇ ਨਹੀਂ ਜਾਣ ਦਿੰਦੇ। ਇੰਨੀ ਕੁ ਗੱਲ ਇਹ ਜਿਹੜੇ ਨੇ ਇਸ ਗੱਲ ਨੂੰ ਸਮਝ ਲੈਣ। ਔਰ ਇਹ ਵੀ ਅਸੀਂ ਦੱਸ ਦਈਏ ਕਿ ਜਿਹੜੀ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਹੈ, ਮੌਕੇ ਦੇ ਉੱਤੇ ਉਸ ਦਾ ਚੇਅਰਪਰਸਨ ਚੁਣਿਆ ਜਾਂਦਾ ਹੈ। ਹੁਣ ਤੱਕ ਪਿਛਲੀ ਜਨਰਲ ਅਸੈਂਬਲੀ ਵੇਲੇ ਟਰਕੀ ਦਾ ਨੁਮਾਇੰਦਾ, ਉਹਨੂੰ ਪਰਮਾਨੈਂਟ ਰਿਪਰੈਜ਼ੈਂਟੇਟਿਵ ਇਨ UN ਕਹਿੰਦੇ ਨੇ, ਉਹ ਜਿਹੜੇ ਨੇ ਉਸ ਦਾ ਚੇਅਰਮੈਨ ਸੀ। ਔਰ ਕੱਲ ਜਦੋਂ ਇਹ ਸੈਸ਼ਨ ਹੋਏਗਾ, ਮਾਲਦੀਵਸ ਜਿਹੜਾ ਗੁਆਂਢ ਦੇ ਵਿੱਚ ਹੀ ਮੁਲਕ ਹੈ, ਉਹਨਾਂ ਦਾ ਜਿਹੜਾ ਹੈ ਮੇਨ ਫੋਰਨ ਮਿਨਿਸਟਰ, ਉਹ ਪ੍ਰੀਜ਼ਾਈਡ ਕਰੇਗਾ ਜਨਰਲ ਅਸੈਂਬਲੀ ਨੂੰ। ਸੋ ਇਸ ਸਾਰੇ ਚ ਬਾਈਡਨ ਦੀ ਸਪੀਚ ਕੱਲ ਕੀ ਕਹਿੰਦੇ, ਹਾਲਾਂ ਜਿਹੜੇ 3 ਇਸ਼ੂ ਇਸ ਸਾਰੇ ਦੇ ਮੌਕੇ ਦੇ ਉੱਤੇ ਅਹਿਮੀਅਤ ਵਾਲੇ ਨੇ, ਜਿਨ੍ਹਾਂ ਦੇ ਉੱਤੇ ਜਦੋਂ ਅਸੀਂ ਉਹਨਾਂ ਦੀ ਗੱਲ ਕੀਤੀ, ਐਂਟੋਨੀਓ ਗੁਟਰੇਸ ਉਹਨਾਂ ਨੇ ਐਸੋਸੀਏਟਡ ਪ੍ਰੈਸ ਔਰ ਮੀਡੀਆ ਨਾਲ ਜਿਹੜੀ ਗੁਫ਼ਤਗੂ ਕੀਤੀ, ਉਹਦੇ 'ਚ ਉਹਨਾਂ ਨੇ 3 ਇਸ਼ੂਜ਼ ਹੀ ਹਾਈਲਾਈਟ ਕੀਤੇ ਵੀ ਇਸ ਵੇਲੇ ਵੱਡੇ ਚੈਲੰਜ ਨੇ। ਜ਼ਾਹਰ ਹੈ ਕਿ ਕੋਵਿਡ-19 ਦੇ ਚੱਲਦੇ ਆ। ਉਹਨਾਂ ਨੇ ਕਿਹਾ ਵੀ ਮੈਂ ਪੁਰਤਗਾਲ ਤੋਂ ਹਾਂ, ਨੇਟਿਵ ਆਫ ਪੁਰਤਗਾਲ, ਸਾਡੇ 80% ਲੋਕਾਂ ਦੀ ਵੈਕਸੀਨੇਸ਼ਨ ਹੋ ਗਈ ਹੈ, ਲੇਕਿਨ ਅਫਰੀਕਾ ਦੇ ਵਿੱਚ ਜਿੱਥੇ ਮਨੁੱਖਤਾ ਦਾ ਇੱਕ ਵੱਡਾ ਹਿੱਸਾ ਵਸਦਾ ਹੈ, ਸਿਰਫ 2% ਲੋਕ ਵੈਕਸੀਨੇਟ ਹੋਏ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਸਾਊਥ ਦੇ ਨਾਰਥ ਦੇ ਵਿੱਚ ਹੋ ਗਈ, ਯੂਰਪ ਔਰ ਦੂਸਰੇ ਸਾਊਥ 'ਚ ਜੇ ਇਹ ਨਹੀਂ ਹੁੰਦਾ ਔਰ ਇਹ ਵੱਡੀਆਂ ਤਾਕਤਾਂ G20 ਦੂਸਰਾ ਇਹ ਕੰਟਰੀਬਿਊਟ ਨਹੀਂ ਕਰਦੇ, ਤੇ ਫਿਰ ਉੱਥੋਂ ਹੀ ਜਿਹੜੀ ਹੈ ਉਹ ਨਵੀਂ ਮਿਊਟੇਟਡ ਫਾਰਮ ਦੇ ਵਿੱਚ ਆ ਕੇ ਉਹ ਫਿਰ ਹਰ ਇੱਕ ਨੂੰ ਚੰਬੜੇਗੀ। ਸੋ ਵੱਡਾ ਚੈਲੰਜ ਅਜੇ ਵੀ ਜਿਹੜਾ ਇਨਸਾਨੀਅਤ ਨੂੰ ਹੈ ਉਹ ਕੋਵਿਡ-19 ਹੈ। ਕੋਵਿਡ-20 ਹੋ ਜਾਏਗਾ। 19 ਚ ਸ਼ੁਰੂ ਹੋਇਆ ਸੀ, ਭਾਵੇਂ 20 ਨਹੀਂ ਕਿਹਾ ਉਹਨਾਂ ਨੇ, ਉਹਦੇ ਨਾਲ ਉਹ ਡੈਲਟਾ ਵੇਰੀਐਂਟ ਜੋੜ ਦਿੱਤਾ। ਸੋ ਇੱਕ ਦੂਸਰਾ ਕਲਾਈਮੇਟ ਚੇਂਜ, ਔਰ ਕਲਾਈਮੇਟ ਜਿੰਨੀ ਗਰਮੀ ਇਸ ਵਾਰ ਪਈ ਹੈ, ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਿਛਲੇ ਸਾਰੇ ਰਿਕਾਰਡ ਟੁੱਟ ਰਹੇ ਨੇ, ਉਹਦੇ ਚੋਂ ਫੋਰੈਸਟ ਫਾਇਰਸ ਔਰ ਦੂਸਰਾ ਤੀਸਰਾ ਵੀ ਜਨਮ ਲੈਂਦਾ ਹੈ। ਔਰ ਇਹਦੇ ਪ੍ਰਤੀ ਜਿਵੇਂ ਮਿਸਟਰ ਐਂਟੋਨੀਓ ਗੁਟਰੇਸ ਨੇ ਕਿਹਾ ਕਿ ਪਿਛਲੇ 2-3 ਸਾਲ ਪਹਿਲਾਂ ਅਵੇਅਰਨੈਸ ਸੀ ਔਰ ਉਸ ਦੇ ਉੱਤੇ ਚੈਕਸ ਐਂਡ ਬੈਲੈਂਸਿਸ ਵੀ ਆਏ, ਲੇਕਿਨ ਆਲ ਆਫ ਅ ਸਡਨ ਇਹ ਇੰਨੀ ਅਹਿਮੀਅਤ ਵਾਲਾ ਨਹੀਂ ਰਿਹਾ। ਹਾਲਾਂ ਉਹਦੇ 'ਚ ਟਰੰਪ ਨੇ ਕਾਫੀ ਨੁਕਸਾਨ ਕੀਤਾ। ਹਾਲਾਂ ਬਾਈਡਨ ਜਦੋਂ ਵਾਪਸ ਆਏ, ਜਿਹੜਾ ਪੈਰਿਸ ਕਲਾਈਮੇਟ ਅਕੋਰਡ ਸੀ ਜਿਹਦੇ 'ਚੋਂ ਅਮਰੀਕਾ ਬਾਹਰ ਨਿਕਲਿਆ, ਉਹਦੇ 'ਚ ਅਮਰੀਕਾ ਨੇ ਜੁਆਇਨ ਕੀਤਾ। ਵਰਲਡ ਹੈਲਥ ਆਰਗੇਨਾਈਜੇਸ਼ਨ 'ਚੋਂ ਵੀ ਨਿਕਲ ਗਿਆ ਸੀ ਅਮਰੀਕਾ, ਉਹਨਾਂ ਦੇ ਵੀ ਫੰਡ ਦੇ ਕੇ ਜੁਆਇਨ ਕੀਤਾ ਉਹਨਾਂ ਨੇ। ਔਰ ਤੀਸਰਾ ਵੱਡਾ ਚੈਲੰਜ ਜਿਹੜਾ ਇਸ ਇੰਟਰਵਿਊ 'ਚ ਵੀ ਔਰ ਓਵਰਆਲ ਜਿਹੜਾ ਸਬਜੈਕਟ ਆਫ ਡਿਸਕਸ਼ਨ, ਅਫਗਾਨਿਸਤਾਨ। 15 ਅਗਸਤ ਨੂੰ ਉਹਨਾਂ ਨੇ ਕਾਬਲ ਕੈਪਚਰ ਕੀਤਾ, ਹੁਣ 1 ਮਹੀਨੇ ਤੋਂ ਜ਼ਿਆਦਾ ਹੋ ਗਿਆ। ਹਾਲਾਂ ਕੋਈ ਵਿਜ਼ੀਬਲ ਲਾ ਐਂਡ ਆਰਡਰ ਪ੍ਰੋਬਲਮ ਦੂਜੀ ਤਾਂ ਨਹੀਂ ਹੈ, ਲੇਕਿਨ ਇਹ ਜ਼ਰੂਰ ਹੈ
कि औरतों के हवाले नाल की हकूक ने, स्कूलों का की है। और सब तो वड्डा जिहड़ा अफगानिस्तान का इशू है कि भाई तुसीं रिलीज़ नहीं कर रहे जिहड़ी मनी IMF कोल है जां अमरीकन रिजर्व है, क्योंकि अजे तक भी किसी मुल्क ने उन्होंने रैकगनाइज़ नहीं किया। अजे तक तो ईवन पाकिस्तान जां चीन जां दूजियां ने हालां मदद ह्यूमैनिटेरियन एड जा रही है, $1 बिलियन ये वो। और ये सारे दे उत्ते जिहड़ा उन्होंने एंटोनियो गुटरेस ने जिहड़ी गल खास तौर पर असीं इन डिस्कशन भी लई है वो यही है। उन्होंने कहा भी कोल्ड वॉर एक खतरनाक पीरीयड सी। ज़ाहिर है सैकेंड वर्ल्ड वॉर के खात्मे तो बाद जदों यूनाइटेड नेशनस होण चाहिए, दो पावर्स अमरीका सोवियत यूनियन आया, फिर असी अक्सर गल करते हैं कि कोल्ड वॉर का मतलब उहदे च आइडियोलॉजीज़ का टकराव जरूर आधार सी। एक पासे डेमोक्रेसी और कैपिटलिज्म सी जिन्होंने अमरीका वैसटर्न यूरोप जां उन्हां दे अलाई बने फॉलो करते सी। दूसरे पासे कम्यूनिज्म जिसका मतलब अथॉरिटेरियनिज्म सी, वो विचारधारा सी। उहदे च सोवियत यूनियन और चाइना उभरे। पहला दोनों चाइना इंस्पायर सोवियत यूनियन तो होया, थोड़ी देर टुगैदर भी रहे, फिर उन्हों का भी आपसी टकराव होया बॉर्डर नूं लैके। पर ये दो आइडियोलॉजीज़ जिहड़ियां बराबर घूम रही सी, बाईपोलर वर्ल्ड की गल सी। 1991 सोवियत यूनियन के कलैप्स तो बाद कम्यूनिज्म जिसनूं ਜਿਹੜਾ ਉਹ ਰੀਗਨ ਨੇ ਜਿੱਥੇ ਜਦੋਂ ਉਹ ਸੋਵੀਅਤ ਯੂਨੀਅਨ ਨੂੰ ਐਡਰੈਸ ਕਰਦਾ ਸੀ ਤੇ ਈਵਲ ਐਮਪਾਇਰ ਐਨ ਈਵਲ ਐਮਪਾਇਰ, ਉਹ ਈਵਲ ਐਮਪਾਇਰ ਵਾਲਾ ਕੰਮ ਖਤਮ ਹੋ ਗਿਆ। ਅਮਰੀਕਾ ਇੱਕੋ ਇੱਕ ਸੁਪਰ ਪਾਵਰ ਉੱਭਰਿਆ। ਫਿਰ ਅਸੀਂ ਅਕਸਰ ਗੱਲ ਕਰਦੇ ਹਾਂ ਕਿ 9/11 ਤੋਂ ਬਾਅਦ ਅਮਰੀਕਾ ਦਾ ਵੀ ਇੱਕ ਡਿਕਲਾਈਨ ਸ਼ੁਰੂ ਹੋਇਆ। 20 ਸਾਲ ਦੀ ਵਾਰ ਤੋਂ ਬਾਅਦ ਅਫਗਾਨਿਸਤਾਨ ਚੋਂ ਨਿਕਲਣਾ। ਔਰ ਇਸ ਪੀਰੀਅਡ ਦੇ ਵਿੱਚ ਚਾਈਨਾ ਦਾ ਉਭਾਰ 80s 90s ਤੋਂ ਬਾਅਦ, और चाइना का एक कम्यूनिस्ट आइडियोलॉजी नाल हुंदियां भी कैपिटलिज्म दे विच ओही सिस्टम अडॉप्ट करना जिहड़ा अमरीका दा है। और हुण जदों असीं गल कर रहे हैं इस वेले, पिछले दिनां च असीं ऑकस की गल कीती। इस समझौते का नतीजा आस्ट्रेलिया ने जिहड़ा इस सारा समझौता जिहड़ा फ्रांस दे नाल सी उन्हां दा उहदी फिगर वेरी कर रही है, किते $50 बिलियन है, किते $60 बिलियन है सबमरीन की। उस तो बाद उन्होंने इंवैसटर वापस सद ले अपने सलाह लई, यूके नाल भी उन्होंने अखां दिखाइयां। सो ये भी एक नवा पार्ट खड़ा हो गया। लेकिन ऑकस दे नाल ये गल सामने हो गई कि ये न्यूक्लीयर वाला पार्ट जिहड़ा सी भावें ये किसे एक चाइना के आले दुआले चीन के पानियां च, और ये मोर डेंजरस लैवल के उत्ते जिहड़ी है, क्योंकि दोनों जदों सोवियत यूनियन और अमरीका एज ए राइवल सी दो खैमे, तो उहदे च क्राइसिस तो आया। जिवें क्यूबा मिसल क्राइसिस सब तो वर्स्ट मन्निया जाता है, जदों कि सोवियत यूनियन मिसल जिहड़ियां ने वो क्यूबा च भेज रहा सी। अमरीका च कैनेडी ने धमकी दी कि बई असीं फिर न्यूक कर देंगे, पर अखीरले पीरीयड ते जिहड़ा सोवियत यूनियन बैक ऑफ हो गया। इन्हां ने इत्थों मिसाइलां चुक दित्तियां, और जिहड़ा उन्हां दी शर्त सी सोवियत यूनियन दी, अमरीका ने जो टर्की और दूसरे जो कुछ सी उत्थों उन्होंने जिहड़ा वो नैटो दे कब्जे चो लिया और उन्होंने दे खतरे नूं टालिया। सो एक मैकेनिज्म डिवेलप हो गया सी कि तुसीं प्रैशर कित्थे बिल्ड करना है, बैक ऑफ कित्थे करना है। पर अमरीका और ये जो मैं गल्लां कह रहा हैं ये मिस्टर एंटोनियो गुटरेस ने कहा है कि पर अमरीका और चाइना वो तो इस किस्म की जिहड़ी है वो शुरुआत ही इन्नी बिटरनेस नाल हुई। कोविड-19, वुहान वायरस, चाइना वायरस, ट्रंप दा लाइन, अमरीका दे विच हेट क्राइम चीनियां दे खिलाफ बिजनेस। हालां बाइडन एक बैलेंस मेनटेन करने की कोशिश कर रहा है, पर जे ग्राउंड दे उत्ते तुसीं ऑकस वर्गे समझौते करदे हो, अदरवाइज इंडिया वर्गिਆਂ ਨੂੰ थापी दे के रखा होया है, और दूसरे फिर इहदा की होएगा अल्टीमेटली, क्योंकि यही गल उन्होंने जो कहा UN चीफ वार्न्स चाइना US टू अवॉइड मोर पेरिलस कोल्ड वॉर, कि ये जिहड़ा माहौल बन रहा है ये जिहड़ी वॉर एंड होएगी जिहड़ा कि डेंजर पेरिलस दा हुंदा है। पैरल नूं तुसीं क़यामत दे नेड़े लिया के देख सकते हो, डूम्सडे वर्गा माहौल कि बई ये जिहड़ा दुनिया की तबाही करेगा। और यही उन्होंने जिहड़ा ये कहा दोनों नूं एडवाइज कीता है कि ही इंप्लोर कि बई चाइना एंड US टू रिपेयर देयर कंप्लीटली डिसफंक्शनल रिलेशनशिप। ये जिहड़ी तुहाडी डिसफंक्शनल रिलेशनशिप है इस नूं तुसीं जिहड़ा है फंक्शनल बनाओ, इस डेंजर नूं टालो। अदरवाइज जिहड़ा है उन्होंने कहा कि भी ये अल्टीमेटली
ਤਬਾਹੀ ਦਾ ਕਾਰਨ ਬਣੇਗਾ। ਔਰ ਜਿਵੇਂ ਮੈਂ ਕਿਹਾ ਵੀ ਚੈਲੰਜਸ ਉਹਨਾਂ ਨੇ ਇਹੀ ਪੁਆਇੰਟ ਆਊਟ ਕੀਤੇ ਨੇ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਰਾਦਰ ਬਾਈਡਨ ਨੂੰ ਮੋਰ ਵੈਲਕਮਿੰਗ ਕਿਹਾ। ਉਹਨਾਂ ਨੇ ਕਿਹਾ ਵੀ ਮੈਂ ਤਾਂ ਈਵਨ ਜਦੋਂ ਕ੍ਰਾਈਸਿਸ ਵੀ ਸੀ ਆਈ ਡਿਡ ਐਵਰੀਥਿੰਗ ਐਂਡ ਆਈ ਐਮ ਪ੍ਰਾਊਡ ਆਫ ਇਟ ਇਨ ਆਰਡਰ ਟੂ ਮੇਕ ਸ਼ੋਰ that we would keep a functional relationship with the United States in the past administration। बेशक ट्रंप एडमिनिस्ट्रेशन की पर फिर भी ਅਸੀਂ ਫੰਕਸ਼ਨਲ ਰੱਖੀ ਔਰ ਉਹਨਾਂ ਨੇ ਬਾਈਡਨ ਨੂੰ ਵੈਲਕਮ ਕਿਹਾ ਕਿ ਉਹ ਕਲਾਈਮੇਟ ਦੇ ਉੱਤੇ ਇਸ਼ੂ ਹੋਏ ਜਿਵੇਂ ਉਹਨਾਂ ਨੇ 2015 ਪੈਰਿਸ ਕਲਾਈਮੇਟ ਐਗਰੀਮੈਂਟ ਰੀਜੁਆਇਨ ਕੀਤਾ ਔਰ ਇਸੇ ਤਰ੍ਹਾਂ ਜਿਹੜਾ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਇਹ ਗਲੋਬਲ ਵਾਰਮਿੰਗ ਔਰ ਇਸ ਸਾਰੇ ਨੂੰ ਮੁਲਕ ਇਕੱਠੇ ਹੋ ਕੇ ਟੈਕਲ ਕਰਨ। ਔਰ ਉਹਨਾਂ ਨੇ ਕਿਹਾ ਵੀ ਜੇ ਇਹਦੇ 'ਚ ਅਸੀਂ ਨਹੀਂ ਹੋਵਾਂਗੇ ਤਾਂ ਇਹਦਾ ਮਤਲਬ ਹੋਏਗਾ ਸਾਡੀ ਸਭ ਦੀ ਤਬਾਹੀ। ਇਸੇ ਤਰ੍ਹਾਂ ਉਹਨਾਂ ਨੇ G20 ਮੁਲਕਾਂ ਨੂੰ ਕਿਹਾ ਹੈ ਦੁਨੀਆ ਦੇ ਅਮੀਰਤਰ ਮੁਲਕ ਨੇ ਕਿ ਭਾਈ ਆਪਣੇ ਪੈਸੇ ਕੱਢੋ ਕੁਛ ਨਾ ਕੁਛ ਦੁਨੀਆ ਦੀ ਜਿਹੜੀ ਹੈ ਉਹ ਵੈਕਸੀਨ ਦੇ ਮੁੱਦੇ ਦੇ ਉੱਤੇ ਜਿਹੜੀ ਗਲੋਬਲ ਵੈਕਸੀਨੇਸ਼ਨ ਹੋਏ ਔਰ ਕੱਲੀ ਵੈਕਸੀਨੇਸ਼ਨ ਨਹੀਂ ਰਿਕਵਰੀ ਅਸਿਸਟੈਂਸ ਵੀ ਤਾਂ ਕਿ ਦੁਨੀਆ ਦੇ ਵਿੱਚ ਇੱਕ ਪੀਸ ਹਾਰਮਨੀ ਔਰ ਇੱਕ ਚੰਗਾ ਮਾਹੌਲ ਬਣ ਸਕੇ। ਸੋ ਐਂਟੋਨੀਓ ਗੁਟਰਸ ਜਿਵੇਂ ਸਿਆਣਾ ਬਜ਼ੁਰਗ ਫੈਮਿਲੀ 'ਚ ਬੈਠ ਕੇ ਸਾਰੇ ਪੁੱਤਰਾਂ ਧੀਆਂ ਨੂੰ ਇਕੱਠੇ ਕਰਕੇ ਸਮਝਾਉਂਦਾ ਹੁੰਦਾ ਅੱਲਾ ਉਹਨਾਂ ਦੇ ਕੋਲ ਕੋਈ ਪਾਵਰ ਤਾਂ ਹੈ ਨਹੀਂ, ਕੋਈ ਫੌਜ ਨਹੀਂ ਹੈ, ਕੋਈ ਉਹਨਾਂ ਦੇ ਆਪਣਾ 5-6 ਬਿਲੀਅਨ ਡਾਲਰ ਦਾ ਬਜਟ ਜਿਹੜਾ ਉਹਦੇ ਤੇ ਡਿਪੈਂਡ ਕਰਦਾ ਹੈ ਜੋ ਡੋਨੇਸ਼ਨਸ ਆਉਂਦੀਆਂ ਨੇ। ਪਰ ਅਸੀਂ ਇਹ ਵੀ ਦੱਸ ਦਈਏ ਕਿ ਭਾਈ ਇਹ ਜਿਹੜਾ ਮੋਦੀ ਦਾ ਸਵਾਗਤ ਹੈ ਵਾਸ਼ਿੰਗਟਨ DC ਵੀ ਔਰ ਨਿਊਯਾਰਕ 'ਚ ਵੀ ਇਹਦੇ ਲਈ ਤਿਆਰੀਆਂ ਕੱਸ ਲਓ ਅਮਨ ਦੇ ਨਾਲ ਬਿਲਕੁਲ ਪੀਸਫੁਲੀ ਜਿਹੜਾ ਇਸ ਮੋਦੀ ਨੂੰ ਅਮਰੀਕਾ ਦੀ ਜਾਰਜ ਵਾਸ਼ਿੰਗਟਨ ਦੀ ਧਰਤੀ ਤੇ ਜਿੱਥੇ ਕਦੇ 13 ਕਾਲੋਨੀਜ਼ ਨੇ ਇਕੱਠੇ ਹੋ ਕੇ ਅੰਗਰੇਜ਼ੀ ਸਾਮਰਾਜ ਨੂੰ ਵੰਗਾਰਿਆ ਸੀ ਔਰ ਲਿਬਰਟੀ ਜਸਟਿਸ ਫਰੀडम ਇਹ ਲਫ਼ਜ਼ ਜਿਹੜੇ ਨੇ ਔਰ ਇਹ ਕਦੇ ਉਹ ਮਿਸਟਰ ਪੈਟਰਿਕ ਨੇ ਖਲੋ ਕੇ ਫਿਲਾਡੈਲਫੀਆ ਦੀ ਉਸ ਅਸੈਂਬਲੀ ਦੇ ਵਿੱਚ ਕਿਹਾ ਸੀ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ। ਸੋ ਇਹ ਅਮਰੀਕਾ ਦਾ ਕਿਸੇ ਸਟੇਜ ਦੇ ਉੱਤੇ ਜਿਹੜਾ ਉਹ ਸਲੋਗਨ ਵੀ ਰਿਹਾ ਵੀ ਜਾਂ ਆਜ਼ਾਦੀ ਜਾਂ ਮੌਤ। ਔਰ ਸਾਡੇ ਤਾਂ ਬਜ਼ੁਰਗਾਂ ਨੇ 18ਵੀਂ ਸਦੀ 'ਚ ਇਹ ਜਿਹੜਾ ਉਹ ਨਾਰਾ ਦੇ ਕੇ ਉਹਨਾਂ ਨੇ ਇੱਕ ਵਾਰੀ ਉਹ ਭਿੜ ਗਏ ਸੀ ਵੇੜੇ ਦੇ ਹਾਕਮਾਂ ਨਾਲ ਕਿ ਰਾਜ ਕਰੇ ਹੈ ਇੱਕ ਹੈ ਲੜ ਮਰੇ ਹੈ ਕਿ ਜਾਂ ਅਸੀਂ ਰਾਜ ਕਰਾਂਗੇ ਜਾਂ ਲੜਦੇ ਹੋਏ ਮਰ ਜਾਾਂਗੇ ਗੁਲਾਮੀ ਨਹੀਂ ਕਬੂਲਾਂਗੇ। ਸੋ ਅਸੀਂ ਮੋਦੀ ਦੇ ਕੰਨਾਂ 'ਚ ਖਾਲਿਸਤਾਨ ਜ਼ਿੰਦਾਬਾਦ ਜ਼ਰਾ ਚੰਗੀ ਤਰ੍ਹਾਂ ਪਾਉਣਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ ਆ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤਾਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।